144 ਧਾਰਾ ਪੰਜਾਬ ਸਰਕਾਰ ਦੇ ਵੱਲੋਂ ਕਿਉਂ ਲਗਾਈ ਜਾ ਰਹੀ ਹੈ? ਅੰਤਿਮ ਅਰਦਾਸ ਹੋ ਰਹੀ ਹੈ, ਉਹਦੇ ਉੱਤੇ ਲੋਕਾਂ ਨੂੰ ਨਾ ਪਹੁੰਚਣ ਵਾਸਤੇ 144 ਲਾ ਦਿੱਤੀ ਗਈ ਹੈ ਤਾਂ ਕਿ ਲੋਕਾਂ ਦੇ ਉੱਤੇ ਇੱਕ ਡਰ ਪੈਦਾ ਹੋ ਸਕੇ। ਇਹ ਜਿਹੜੇ ਚਿਹਰੇ ਆ ਸਰਕਾਰਾਂ ਦੇ ਹੌਲੀ ਹੌਲੀ ਕਹਿੰਦੇ ਹੁੰਦੇ ਬਾਹਰ ਆ ਰਹੇ ਨੇ। ਪਹਿਲਾਂ ਉਹਨਾਂ ਦੀ ਸਿਸਟਰ ਤੇ ਉਹਦੇ ਮਦਰ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਹਨਾਂ ਦੇ ਅੰਤਿਮ ਜਿਹੜੀ ਆਪਣਾ ਸੰਸਕਾਰ ਸੀਗਾ ਉਹਦੇ 'ਚ ਉਹਨਾਂ ਨੂੰ ਪਹੁੰਚਣ ਦੀ ਨਹੀਂ ਦਿੱਤਾ ਗਿਆ। ਕੋਈ ਐਸੀ ਇੱਕ ਵੀ ਸਿਚੁਏਸ਼ਨ ਜਿਹੜੀ ਸਰਕਾਰ ਨੂੰ ਦਿਖਦੀ ਹੋਵੇ ਤਾਂ ਉੱਥੇ ਲੱਗੇ। ਇਹਨਾਂ ਨੂੰ ਇਹ ਭੋਗ ਤੋਂ ਵੀ ਡਰ ਲੱਗਣ ਲੱਗ ਪਿਆ ਜੀ। ਉਹਨਾਂ ਦੇ ਅੰਤਿਮ ਅਰਦਾਸ ਹੈ ਜਿੱਥੇ ਪਰਿਵਾਰ ਨੂੰ ਲੋਕਾਂ ਨੇ ਹੌਸਲਾ ਦੇਣਾ, ਜਾ ਕੇ ਉਹਨਾਂ ਦਾ ਬੱਚਾ ਚਲਾ ਗਿਆ ਦੁਨੀਆ ਤੋਂ ਛੱਡ ਕੇ, ਇੱਕ ਪਰਿਵਾਰ ਛੱਡਿਆ ਉਹਨਾਂ ਨੇ, ਉਹਨਾਂ ਨੂੰ ਪਰਿਵਾਰ ਨੂੰ ਹੌਸਲਾ ਦੇਣ ਵਾਸਤੇ ਸਗੋਂ ਇਹਨਾਂ ਦੀ ਡਿਊਟੀ ਬਣਦੀ ਹੈ ਕਿ ਆਪ ਜਾਣ ਉੱਥੇ। ਕਿ ਜੇ ਤੁਹਾਡੀ ਨਜ਼ਰ ਦੇ ਵਿੱਚ ਕੋਈ ਇਸ ਤਰੀਕੇ ਦਾ ਜਿਹੜਾ ਕੋਈ ਘਟਨਾਕ੍ਰਮ ਕਰਦਾ ਜਿਹੜਾ ਗੈਰ ਕਾਨੂੰਨੀ ਹੈ, ਫਿਰ ਉਹਦਾ ਖਮਿਆਜਾ ਜਿਹੜਾ ਫਿਰ ਪਰਿਵਾਰ ਨੂੰ ਕਿਵੇਂ ਭੁਗਤਣਾ ਪੈ ਸਕਦਾ? ਇਹ ਜਿਹੜਾ ਰਵੱਈਆ ਹੈ ਪ੍ਰਸ਼ਾਸਨ ਦਾ, ਇਹ ਕਿਤੇ ਨਾ ਕਿਤੇ ਬਹੁਤ ਗਲਤ ਹੈ। ਜਿਹੜੇ ਬੰਦੇ ਨੇ ਜੋ ਸਟੈਪ ਲਿਆ, ਤੁਸੀਂ ਸਟੈਪ ਲਿਆ, ਉਹਨਾਂ ਨੂੰ ਅਰੈਸਟ ਕਰ ਲਿਆ। ਅਰੈਸਟ ਕਰਨ ਤੋਂ ਬਾਅਦ ਤੁਹਾਡਾ ਪਰਿਵਾਰ ਨਾਲ ਕੋਈ ਸੰਬੰਧ ਨਹੀਂ ਰਹਿਣਾ ਚਾਹੀਦਾ। ਪਰਿਵਾਰ ਨੂੰ ਤੁਸੀਂ ਇੱਕ ਫ੍ਰੀ ਰਿਲੀਜ਼ ਛੱਡਣਾ ਚਾਹੀਦਾ ਜੇ ਉਹਦੇ ਵਿੱਚ ਕੋਈ ਉਹਨਾਂ ਦਾ ਜੇ ਕੋਈ ਹੱਥ ਨਹੀਂ ਹੈਗਾ ਤਾਂ। ਪਰ ਇੱਥੇ ਤੱਕ ਸਾਡੇ ਇੱਥੇ ਇਸ ਦੇਸ਼ ਦੇ ਵਿੱਚ ਇਹ ਹੋ ਰਿਹਾ ਕਿ ਜਿੱਥੋਂ ਤੱਕ ਜਿਹਦੇ ਲੋੜ ਪੈਂਦੀ ਹੈ, ਜਿਹੜੇ ਨਾਲ ਦੇ ਲੋਕ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਅਰੈਸਟ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਉਹਨਾਂ 'ਤੇ ਟੌਰਚਰ ਕੀਤਾ ਜਾਂਦਾ ਹੈ, ਉਹਨਾਂ ਨੂੰ ਇੱਕ ਡਰ ਪੈਦਾ ਕੀਤਾ ਜਾਂਦਾ ਹੈ। ਜਿਹੜਾ ਜੁਰਮ ਕੀਤਾ ਜਾਂਦਾ ਉਹਦੀ ਸਜ਼ਾ ਭੁਗਤ ਜਾਂਦੀ ਹੈ, ਫਿਰ ਵੀ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ। ਜਿੰਨਾ ਆਪਾਂ ਦਬਾਉਣ ਦੀ ਕੋਸ਼ਿਸ਼ ਕਰਾਂਗੇ ਉਨਾ ਹੀ ਵੱਧ ਤੋਂ ਵੱਧ ਇਹ ਬਲਾਸਟ ਹੋਊਗਾ। ਇੱਕ ਦਿਨ ਜ਼ਰੂਰ ਨਾ ਜ਼ਰੂਰ ਲੋਕ ਉੱਠਣਗੇ ਸੜਕਾਂ 'ਤੇ, ਫਿਰ ਦੁਬਾਰਾ ਆਉਣਗੇ ਅਤੇ ਇਹ ਸਰਕਾਰਾਂ ਦੇ ਖਿਲਾਫ ਸਰਕਾਰਾਂ 'ਤੇ ਹੀ ਭਾਰੀ ਪਊ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਬਰਾਜ। ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਨਾਲ ਜੁੜੇ ਹੋਏ ਕੁਝ ਨੌਜਵਾਨ ਜਿਹੜੇ ਪੰਜਾਬ ਦੀ ਸਰਜ਼ਮੀਨ ਨੂੰ ਛੱਡ ਕੇ ਵਿਦੇਸ਼ਾਂ ਦੇ ਵਿੱਚ ਜਾ ਕੇ ਵਸੇਬਾ ਕਰਦੇ ਨੇ, ਪਰ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਅਜਿਹੀ ਘਟਨਾ ਦਾ ਸ਼ਿਕਾਰ ਹੋ ਜਾਂਦੇ ਨੇ। ਉਸੇ ਨੂੰ ਲੈ ਕੇ ਵੱਡੀਆਂ ਚਰਚਾਵਾਂ ਬਣੀਆਂ ਹੋਈਆਂ ਨੇ। ਭਾਈ ਅਵਤਾਰ ਸਿੰਘ ਖੰਡੇ ਦਾ ਜ਼ਿਕਰ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਜਿਹੜਾ ਅੰਤਮ ਕਿਰਿਆਵਾਂ ਕਰਨ ਵਾਸਤੇ ਉਹਨਾਂ ਦੇ ਜਿਹੜੇ ਮਾਪੇ ਨੇ, ਭੈਣ ਜੀ ਨੇ ਅਤੇ ਮਾਤਾ ਜੀ ਨੇ, ਵਿਦੇਸ਼ ਦੇ ਵਿੱਚ ਉਹਨਾਂ ਨੂੰ ਜਾਣ ਦੀ ਜਿਹੜਾ ਇੰਗਲੈਂਡ ਸਰਕਾਰ ਦੇ ਵੱਲੋਂ ਇਜਾਜ਼ਤ ਨਹੀਂ ਦਿੱਤੀ ਜਾਂਦੀ। ਉਸ ਤੋਂ ਬਾਅਦ ਸੰਸਕਾਰ ਹੁੰਦਾ ਹੈ। ਤਾਂ ਹੁਣ ਅੰਤਮ ਸੰਸਕਾਰ ਤੋਂ ਬਾਅਦ ਜਿਹੜੀ ਅੰਤਮ ਅਰਦਾਸ ਦੀ ਵਾਰੀ ਹੈ, ਤਾਂ ਇਸੇ ਨੂੰ ਲੈ ਕੇ ਮੋਗੇ ਦੇ ਵਿੱਚ ਜਿੱਥੇ ਉਹਨਾਂ ਦਾ ਜੱਦੀ ਪਿੰਡ ਹੈ ਉੱਥੇ ਅੰਤਮ ਅਰਦਾਸ ਕੀਤੀ ਜਾਣੀ ਹੈ। ਅਤੇ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਇਹ 144 ਧਾਰਾ ਵੀ ਲਗਾ ਦਿੱਤੀ ਗਈ। 144 ਧਾਰਾ ਤੋਂ ਭਾਵ ਕਿ ਉੱਥੇ ਲੋਕ ਇਕੱਤਰ ਨਹੀਂ ਹੋ ਸਕਦੇ। ਇਸ ਤਰੀਕੇ ਦੀਆਂ ਜਿਹੜੀਆਂ ਇੱਕ ਗਾਈਡਲਾਈਨਸ ਵੀ ਜਾਰੀ ਕੀਤੀ ਗਈਆਂ ਨੇ। ਤਾਂ ਇਸੇ ਨੂੰ ਲੈ ਕੇ ਜਿਹੜਾ ਇੱਕ ਕਾਨੂੰਨੀ ਪੱਖ ਜਾਣਨ ਦਾ ਯਤਨ ਕਰਾਂਗੇ ਕਿ ਜਿਹੜੀਆਂ ਅਜਿਹੀਆਂ ਧਾਰਾਵਾਂ ਹੁੰਦੀਆਂ ਉਹ ਕਿਹੜੇ ਹਾਲਾਤਾਂ ਦੇ ਵਿੱਚ ਲਗਾਈਆਂ ਜਾ ਸਕਦੀਆਂ ਨੇ ਔਰ ਮਨਸ਼ਾ ਕੀ ਹੈ, ਪੂਰੀ ਗੱਲਬਾਤ ਕਰਨ ਦਾ ਯਤਨ ਕਰਾਂਗੇ। ਅਤੇ ਇਸੇ ਨੂੰ ਲੈ ਕੇ ਗੱਲਬਾਤ ਕਰਨ ਵਾਸਤੇ ਮੇਰੇ ਨਾਲ ਹਾਜ਼ਰ ਨੇ ਸੀਨੀਅਰ ਵਕੀਲ ਗੁਰਸ਼ਰਨ ਸਿੰਘ ਧਾਲੀਵਾਲ। ਉਹਨਾਂ ਦੇ ਨਾਲ ਗੱਲਬਾਤ ਕਰ ਲੈਣ। ਧਾਲੀਵਾਲ ਸਾਹਿਬ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਧਾਲੀਵਾਲ ਸਾਹਿਬ, ਸਭ ਤੋਂ ਵੱਡਾ ਸਵਾਲ ਹੈ, ਜਿਸ ਤਰੀਕੇ ਦੇ ਨਾਲ ਨੌਜਵਾਨ ਦਾ ਜ਼ਿਕਰ ਹੋਇਆ ਹੈ ਅਵਤਾਰ ਸਿੰਘ ਖੰਡੇ ਦਾ, ਉਹ ਸਰੀਰਕ ਤੌਰ 'ਤੇ ਚਲੇ ਜਾਂਦੇ ਨੇ। ਉਸ ਤੋਂ ਬਾਅਦ ਮਾਪਿਆਂ ਦੇ ਕੋਲ ਇੱਕ ਹੀ ਚਾਰਾ ਹੈ ਕਿ ਪਰਿਵਾਰ ਦੇ ਸਮੇਤ ਬੈਠ ਕੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਿਹੜੇ ਲੋਕ ਸ਼ਰੀਕ ਹੋਣ ਵਾਸਤੇ ਆਉਣਗੇ ਉਹਨਾਂ ਦੇ ਨਾਲ ਇਕੱਠ ਕਰਨ ਦਾ ਅਰਦਾਸ ਹੋਏਗੀ। ਪਰ 144 ਧਾਰਾ ਪੰਜਾਬ ਸਰਕਾਰ ਦੇ ਵੱਲੋਂ ਕਿਉਂ ਲਗਾਈ ਜਾ ਰਹੀ ਹੈ? ਦੇਖੋ, ਜਿਹੜੀਆਂ ਇਹ ਰੀਤ ਬਣੀਆਂ ਨੇ, ਜਦੋਂ ਡੈਥ ਹੁੰਦੀ ਹੈ ਉਸ ਤੋਂ ਬਾਅਦ ਸੰਸਕਾਰ ਦੀਆਂ, ਉਸ ਤੋਂ ਬਾਅਦ ਜਿਹੜਾ ਭੋਗ ਪੈਣਾ, ਉਹਦੇ 'ਚ ਇੱਕ ਦੂਜੇ ਨੂੰ ਲੋਕ ਜਦੋਂ ਇਕੱਠੇ ਹੁੰਦੇ ਆ ਤਾਂ ਉਸ ਪਰਿਵਾਰ ਨੂੰ ਹਿੰਮਤ ਮਿਲਦੀ ਹੈ, ਉਸ ਪਰਿਵਾਰ ਨੂੰ ਇੱਕ ਤਾਕਤ ਮਿਲਦੀ ਹੈ ਅਗਲੀ ਵਾਲੀ ਜ਼ਿੰਦਗੀ ਜੀਣ ਦੀ। ਪਰ ਜਿਹੜੀਆਂ ਸਰਕਾਰਾਂ ਨੀਤੀਆਂ ਅਪਣਾ ਰਹੀਆਂ ਨੇ, ਜਿਵੇਂ 144 ਲਾ ਦਿੱਤੀ ਗਈ ਹੈ ਉੱਥੇ, ਇਹ ਜਿਹੜੇ ਚਿਹਰੇ ਆ ਸਰਕਾਰਾਂ ਦੇ ਹੌਲੀ ਹੌਲੀ ਕਹਿੰਦੇ ਹੁੰਦੇ ਬਾਹਰ ਆ ਰਹੇ ਨੇ। ਕਿ ਦੇਖੋ ਕਿ ਜੋ ਉਹਨਾਂ ਦਾ ਪਾਸ ਸੀਗਾ, ਜੋ ਉਹਨਾਂ ਨੇ ਕੀਤਾ, ਉਹ ਇੱਕ ਵੱਖਰਾ ਕਨਸੈਪਟ ਸੀਗਾ, ਉਹਨੂੰ ਆਪਾਂ ਵੱਖਰਾ ਰੱਖ ਲਈਏ। ਉਹਨਾਂ ਨੇ ਇੱਕ ਜਿਹੜੀ ਜੰਗ ਲੜੀ ਸੀਗੀ ਉਹ ਐਂਡ ਹੋ ਗਈ ਸੀ ਜਦੋਂ ਉਹਨਾਂ ਦੀ ਡੈਥ ਹੋ ਗਈ ਆ। ਪਰ ਹਜੇ ਤੱਕ ਸਰਕਾਰਾਂ ਜਿਹੜੀਆਂ ਉਹਨਾਂ ਦੇ ਪਰਿਵਾਰ ਦੇ ਉੱਤੇ ਦਬਾਅ ਪੈਦਾ ਕਰ ਰਹੀਆਂ ਨੇ। ਪਹਿਲਾਂ ਉਹਨਾਂ ਦੀ ਸਿਸਟਰ ਤੇ ਉਹਦੇ ਮਦਰ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਹਨਾਂ ਦੇ ਅੰਤਿਮ ਜਿਹੜੀ ਆਪਣਾ ਸੰਸਕਾਰ ਸੀਗਾ ਉਹਦੇ 'ਚ ਉਹਨਾਂ ਨੂੰ ਪਹੁੰਚਣ ਦੀ ਨਹੀਂ ਦਿੱਤਾ ਗਿਆ। ਉਸ ਤੋਂ ਬਾਅਦ ਉਹਨਾਂ ਨੇ ਜਦੋਂ ਇੱਥੇ ਹੁਣ ਜਿਹੜਾ ਅੰਤਿਮ ਅਰਦਾਸ ਹੋ ਰਹੀ ਹੈ ਉਹਦੇ ਉੱਤੇ ਲੋਕਾਂ ਨੂੰ ਨਾ ਪਹੁੰਚਣ ਵਾਸਤੇ 144 ਲਾ ਦਿੱਤੀ ਗਈ ਹੈ ਤਾਂ ਕਿ ਲੋਕਾਂ ਦੇ ਉੱਤੇ ਇੱਕ ਡਰ ਪੈਦਾ ਹੋ ਸਕੇ ਔਰ ਲੋਕਾਂ ਨੂੰ ਉੱਥੇ ਨਾ ਪਹੁੰਚਣਾ ਜਾਵੇ। ਇੱਕ
ਆਮ ਇਨਸਾਨ ਦੇ ਮਨ 'ਚ ਡਰ ਹੋਵੇ ਕਿ ਜੇ ਅਸੀਂ ਉੱਥੇ ਜਾਵਾਂਗੇ ਤਾਂ ਸਾਡੇ ਖਿਲਾਫ ਕੋਈ ਨਾ ਕੋਈ ਐਕਸ਼ਨ ਲਿਆ ਜਾਊਗਾ ਸਰਕਾਰ ਵੱਲੋਂ। ਜੋ ਕਿ ਪਿੱਛੇ ਜੇ ਤੁਹਾਨੂੰ ਆਪਾਂ ਇੱਕ ਇਹਦਾ ਐਗਜ਼ਾਮਪਲ ਦੇਖ ਲਈਏ ਕਿ ਜਿਹੜੀ ਆਪਾਂ ਅੰਮ੍ਰਿਤਪਾਲ ਵਾਲੀ ਗੱਲ ਕਰਦੇ ਹਾਂ, ਉਦੋਂ ਇਹਨਾਂ ਲੋਕਾਂ ਨੇ ਨਜਾਇਜ਼ ਲੋਕਾਂ ਨੂੰ ਬੱਚਿਆਂ ਨੂੰ ਅੰਦਰ ਚੱਕ ਕੇ ਜੇਲ੍ਹਾਂ 'ਚ ਸੁੱਟਤਾ ਸੀਗਾ। ਸੋ ਉਸੇ ਹਿਸਾਬ ਨਾਲ ਇੱਕ ਡਰ ਜਿਹੜਾ ਪਹਿਲਾਂ ਮਾਹੌਲ ਦੇ ਵਿੱਚ ਲੋਕ ਰਹਿ ਰਹੇ ਨੇ, ਉਹ ਦੁਬਾਰਾ ਫਿਰ ਇਹ ਕੰਸੀਡਰ ਉਸੇ ਮਾਹੌਲ ਨੂੰ ਫਿਰ ਕਰ ਰਹੇ ਨੇ। ਸੋ ਇਹਨਾਂ ਨੂੰ 144 ਮੈਂ ਤੁਹਾਨੂੰ ਇੱਕ ਕਲੀਅਰ ਕਰਦਾ, 144 ਲੱਗਦੀ ਕਦੋਂ ਆ? ਲੱਗਦੀ ਹੈ ਜਦੋਂ ਐਮਰਜੈਂਸੀ ਮਾਹੌਲ ਹੋਵੇ ਜਾਂ ਕੋਈ ਐਸੀ ਸਿਚੁਏਸ਼ਨ ਜਿਹੜੀ ਆਊਟ ਆਫ ਕੰਟਰੋਲ ਸਰਕਾਰ ਦੇ ਆਊਟ ਆਫ ਹੋ ਜੇ। ਇੱਥੇ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਐਸੀ ਕਿਹੜੀ ਸਿਚੁਏਸ਼ਨ ਹੈ ਜਿਹੜੀ ਸਰਕਾਰ ਦੇ ਖਿਲਾਫ ਹੋਈ ਪਈ ਆ, ਜਾਂ ਉੱਥੇ ਕੋਈ ਦੰਗੇ ਹੋ ਰਹੇ ਆ, ਜਾਂ ਉੱਥੇ ਕੋਈ ਐਸੇ ਲੋਕ ਜੁੜ ਕੇ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਨੇ ਜੋ ਹਥਿਆਰ ਯੂਜ਼ ਕਰ ਰਹੇ ਨੇ। ਕੋਈ ਐਸੀ ਇੱਕ ਵੀ ਸਿਚੁਏਸ਼ਨ ਜਿਹੜੀ ਸਰਕਾਰ ਨੂੰ ਦਿਖਦੀ ਹੋਵੇ ਤਾਂ ਉੱਥੇ ਲੱਗੇ। ਇਹਨਾਂ ਨੂੰ ਇਹ ਭੋਗ ਤੋਂ ਵੀ ਡਰ ਲੱਗਣ ਲੱਗ ਪਿਆ। ਅੱਜ ਲਾਸਟਲੇ ਉਹਨਾਂ ਦੇ ਅੰਤਿਮ ਅਰਦਾਸ ਹੈ, ਜਿੱਥੇ ਪਰਿਵਾਰ ਨੂੰ ਲੋਕਾਂ ਨੇ ਹੌਸਲਾ ਦੇਣਾ ਜਾ ਕੇ, ਉਹਨਾਂ ਦਾ ਬੱਚਾ ਚਲਾ ਗਿਆ ਦੁਨੀਆ ਤੋਂ ਛੱਡ ਕੇ, ਇੱਕ ਪਰਿਵਾਰ ਛੱਡਿਆ ਉਹਨਾਂ ਨੇ, ਉਹਨਾਂ ਨੂੰ ਪਰਿਵਾਰ ਨੂੰ ਹੌਸਲਾ ਦੇਣ ਵਾਸਤੇ ਸਗੋਂ ਇਹਨਾਂ ਦੀ ਡਿਊਟੀ ਬਣਦੀ ਹੈ ਕਿ ਆਪ ਜਾਣ ਉੱਥੇ ਉਸ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ। ਜਦੋਂ ਸਰਕਾਰਾਂ ਨਹੀਂ ਬਣਦੀਆਂ ਉਹਨਾਂ ਚਿਰ ਤਾਂ ਤੁਸੀਂ ਹਰੇਕ ਭੋਗ ਦੇ ਵਿੱਚ ਹਰੇਕ ਕਿਸੇ ਦਾ ਦੁੱਖ ਹੋਵੇ ਹਰੇਕ ਪਿੰਡ 'ਚ ਪਹੁੰਚ ਜਾਂਦੇ ਹੋ, ਅਤੇ ਜਦੋਂ ਸਰਕਾਰਾਂ ਬਣ ਜਾਂਦੀਆਂ ਫਿਰ ਤੁਸੀਂ ਕਿਸੇ ਦੇ ਪੁੱਤ ਦੀ ਜੇ ਅੰਤਿਮ ਅਰਦਾਸ ਹੁੰਦੀ ਹੈ ਤਾਂ ਉੱਥੇ 144 ਫਾਈਲ ਲਾ ਦਿੰਦੇ ਹੋ ਕਿ ਉੱਥੇ ਲੋਕ ਵੀ ਨਾ ਪਹੁੰਚਣ। ਤੁਸੀਂ ਆਪ ਤਾਂ ਜਾਣਾ ਹੈ ਕੀ ਹੈ, ਜਿਹੜੇ ਜਾ ਰਹੇ ਆ ਉਹਨਾਂ ਨੂੰ ਵੀ ਰੋਕਣ ਦੀ ਕੋਸ਼ਿਸ਼ ਕਰ ਰਹੇ ਆ। ਸੋ ਜਿਹੜਾ ਇਹ ਇੱਕ ਰਵੱਈਆ ਜਿਹੜਾ ਸਰਕਾਰ ਇਸ ਟਾਈਮ ਯੂਜ਼ ਕਰ ਰਹੀ ਹੈ, ਜਾਂ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਇਹ ਗੱਲਾਂ 'ਤੇ ਆ ਰਹੀ ਹੈ, ਜਿਹੜਾ ਪਾਥ ਸਿਲੈਕਟ ਕਰ ਰਹੀ ਹੈ, ਉਸ ਪਾਥ ਨੂੰ ਅੱਜ ਨਾ ਕਿਤੇ ਸਰਕਾਰਾਂ ਜ਼ਰੂਰ ਵਰਤ ਰਹੀਆਂ ਨੇ, ਪਰ ਲੋਕ ਜਿਹੜੇ ਹੈਗੇ ਆ ਉਹ ਇਹਨਾਂ ਨੂੰ ਦੇਖ ਰਹੇ ਨੇ, ਔਰ ਆਉਣ ਵਾਲੇ ਟਾਈਮ 'ਚ ਇਹਦਾ ਜਵਾਬ ਜ਼ਰੂਰ ਦਿੱਤਾ ਜਾਊਗਾ। ਖਾਸ ਕਰ ਨਿਜ਼ਾਮ ਦੇ ਉੱਪਰ ਬਹੁਤ ਵੱਡੇ ਸਵਾਲੀਆ ਚਿੰਨ੍ਹ ਖੜੇ ਕੀਤੇ ਜਾ ਰਹੇ ਨੇ ਕਿ ਜੇ ਤੁਹਾਡੀ ਨਜ਼ਰ ਦੇ ਵਿੱਚ ਕੋਈ ਇਸ ਤਰੀਕੇ ਦਾ ਜਿਹੜਾ ਕੋਈ ਘਟਨਾਕ੍ਰਮ ਕਰਦਾ ਜਿਹੜਾ ਗੈਰ ਕਾਨੂੰਨੀ ਹੈ, ਫਿਰ ਉਹਦਾ ਖਮਿਆਜਾ ਜਿਹੜਾ ਫਿਰ ਪਰਿਵਾਰ ਨੂੰ ਕਿਵੇਂ ਭੁਗਤਣਾ ਪੈ ਸਕਦਾ ਹੈ? ਦੇਖੋ, ਜਦੋਂ ਇਹ ਆਪਾਂ ਇਹਦੇ 'ਚ ਇਹ ਵੀ ਦੇਖੋ ਤੁਸੀਂ, ਜਿਹੜੇ ਸਿੰਘਾਂ ਨੇ, ਜਾਂ ਆਪਾਂ ਇਹ ਬੇਅੰਤ ਸਿੰਘ ਬਲਾਸ ਦੇ ਵਿੱਚ ਦੀ ਗੱਲ ਕਰ ਲਈਏ, ਜਿਹੜੇ ਸਿੰਘਾਂ ਨੇ ਉਹ ਟੀਮ ਨੇ ਇਹ ਉਸ ਟਾਈਮ ਦੇ ਵਿੱਚ ਜਿਹੜਾ ਬਲਾਸਟ ਹੋਇਆ ਉਹ ਟੀਮ ਨੇ ਕੰਮ ਕੀਤਾ। ਉਸ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਜਿਹੜੀਆਂ ਉਹਨਾਂ ਦੇ ਪਰਿਵਾਰ ਸੀਗੇ ਉਹਨਾਂ ਨੂੰ ਕਿੰਨੀ ਸ਼ਿੱਦਤ ਨਾਲ ਇਹਨਾਂ ਨੇ ਕਿੰਨਾ ਉਹਨਾਂ 'ਤੇ ਜੁਰਮ ਢਾਇਆ, ਕਿੰਨੇ ਲੋਕਾਂ ਨੂੰ ਉਹਨਾਂ ਨੇ ਅੰਦਰ ਲਿਆ ਕੇ ਉਹ 'ਚ ਟੌਰਚਰ ਕੀਤਾ ਜਿਹੜੀ ਪ੍ਰਸ਼ਾਸਨ ਨੇ ਕੀਤਾ। ਸੋ ਜਿਹੜਾ ਰਵੱਈਆ ਹੈ ਪ੍ਰਸ਼ਾਸਨ ਦਾ, ਇਹ ਕਿਤੇ ਨਾ ਕਿਤੇ ਬਹੁਤ ਗਲਤ ਹੈ। ਜਿਹੜੇ ਬੰਦੇ ਨੇ ਜੋ ਸਟੈਪ ਲਿਆ, ਤੁਸੀਂ ਸਟੈਪ ਲਿਆ, ਉਹਨਾਂ ਨੂੰ ਅਰੈਸਟ ਕਰ ਲਿਆ। ਅਰੈਸਟ ਕਰਨ ਤੋਂ ਬਾਅਦ ਤੁਹਾਡਾ ਪਰਿਵਾਰ ਨਾਲ ਕੋਈ ਸੰਬੰਧ ਨਹੀਂ ਰਹਿਣਾ ਚਾਹੀਦਾ। ਪਰਿਵਾਰ ਨੂੰ ਤੁਸੀਂ ਇੱਕ ਫ੍ਰੀ ਰਿਲੀਜ਼ ਛੱਡਣਾ ਚਾਹੀਦਾ ਜੇ ਉਹਦੇ ਵਿੱਚ ਕੋਈ ਉਹਨਾਂ ਦਾ ਜੇ ਕੋਈ ਹੱਥ ਨਹੀਂ ਹੈਗਾ ਤਾਂ। ਪਰ ਇੱਥੇ ਤੱਕ ਸਾਡੇ ਇੱਥੇ ਇਸ ਦੇਸ਼ ਦੇ ਵਿੱਚ ਇਹ ਹੋ ਰਿਹਾ ਕਿ ਜਿੱਥੋਂ ਤੱਕ ਜਿਹਦੇ ਲੋੜ ਪੈਂਦੀ ਹੈ, ਜਿਹੜੇ ਨਾਲ ਦੇ ਲੋਕ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਅਰੈਸਟ ਕੀਤਾ ਜਾਂਦਾ, ਉਸ ਤੋਂ ਬਾਅਦ ਉਹਨਾਂ 'ਤੇ ਟੌਰਚਰ ਕੀਤਾ ਜਾਂਦਾ, ਉਹਨਾਂ ਨੂੰ ਇੱਕ ਡਰ ਪੈਦਾ ਕੀਤਾ ਜਾਂਦਾ, ਉਹਨਾਂ ਤੋਂ ਇੱਕ ਵੱਖਰੀ ਤਰ੍ਹਾਂ ਦੀ ਜਿਵੇਂ ਆਪਾਂ ਕਹਿ ਦਈਏ ਇੱਕ ਨਿਗਾਹ ਲੋਕਾਂ ਦੀ ਦੇਖਣ ਕਰ ਦਿੰਦੇ ਆ। ਜਿਹੜਾ ਜੁਰਮ ਕੀਤਾ ਜਾਂਦਾ ਉਹਦੀ ਸਜ਼ਾ ਭੁਗਤ ਜਾਂਦੀ ਹੈ, ਫਿਰ ਵੀ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ। ਠੀਕ ਹੈ, ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਇਹ ਜ਼ਰੂਰ ਸਰਕਾਰਾਂ ਨੂੰ ਕੰਸੀਡਰ ਕਰਨੀਆਂ ਚਾਹੀਦੀਆਂ। ਇੱਕ ਪਾਸੇ ਆਪਾਂ ਅਮਨ ਅਤੇ ਸ਼ਾਂਤੀ ਦੀ ਗੱਲ ਕਰਦੇ ਹਾਂ, ਇੱਕ ਪਾਸੇ ਆਪਾਂ ਇਹ ਗੱਲਾਂ ਕਰਦੇ ਹਾਂ ਕਿ ਸਾਰੇ ਭਾਈਚਾਰੇ ਇਕੱਠੇ ਰਹਿਣੇ ਚਾਹੀਦੇ ਆ, ਪਰ ਇੱਕ ਪਾਸੇ ਤੁਸੀਂ ਇੱਕ ਜਿਹੜੀ ਮਿਨੋਰਟੀ ਹੈਗੀਆਂ ਨੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਉਹਨਾਂ ਦੇ ਖਿਲਾਫ ਕੋਈ ਐਸੇ ਐਕਸ਼ਨ ਲੈ ਰਹੇ ਹੋ ਜਿਹੜੇ ਉਹਨਾਂ ਤੋਂ ਇੱਕ ਡਰ ਪੈਦਾ ਹੋਵੇ, ਉਹ ਲੋਕ ਵੱਖਰੇ ਰਹਿਣ, ਉਹਨਾਂ ਨੂੰ ਇਹ ਫੀਲ ਹੋਵੇ ਕਿ ਅਸੀਂ ਇਸ ਦੇਸ਼ ਦੇ ਵਿੱਚ ਵੱਖਰੇ ਹਾਂ। ਜੇ ਤੁਸੀਂ ਇਕੱਠੇ ਰੱਖਣ ਦੀ ਗੱਲ ਕਰਦੇ ਹੋ, ਇਕੱਠੇ ਰਹਿਣ ਦੀ ਗੱਲ ਕਰਦੇ ਆ, ਫਿਰ ਐਸੇ ਸਟੈਪ ਵੀ ਤੁਹਾਨੂੰ ਲੈਣੇ ਚਾਹੀਦੇ ਆ, ਐਸੇ ਉਹਨਾਂ ਖਿਲਾਫ ਉਹਨਾਂ ਲਈ ਇੱਕ ਕਦਮ ਅੱਗੇ ਵਧਾਉਣੇ ਚਾਹੀਦੇ ਆ, ਤਾਂ ਕਿ ਉਹਨਾਂ ਨੂੰ ਫੀਲ ਹੋਵੇ ਕਿ ਇਹ ਸਰਕਾਰ ਸਾਡੀਆਂ, ਇਹ ਦੇਸ਼ ਸਾਡਾ, ਸਾਡੇ ਹੱਕ ਇੱਥੇ ਮਿਲਦੇ ਆ। ਹੱਕ ਤੁਸੀਂ ਦੇ ਨਹੀਂ ਰਹੇ, ਪਰ ਤੁਸੀਂ ਸਟੈਪ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਲੈ ਰਹੇ ਹੋ। ਸੋ ਇਸ ਚੀਜ਼ਾਂ ਨੂੰ ਇਹ ਹੌਲੀ ਹੌਲੀ ਜਿਵੇਂ ਕਹਿ ਰਹੇ ਹੋ ਕਿ ਇੱਕ ਜਿਹੜਾ ਜਿੰਨਾ ਆਪਾਂ ਦਬਾਉਣ ਦੀ ਕੋਸ਼ਿਸ਼ ਕਰਾਂਗੇ ਉਨਾ ਹੀ ਵੱਧ ਤੋਂ ਵੱਧ ਇਹ ਬਲਾਸਟ ਹੋਊਗਾ। ਇੱਕ ਦਿਨ ਜ਼ਰੂਰ ਨਾ ਜ਼ਰੂਰ ਲੋਕ ਉੱਠਣਗੇ ਸੜਕਾਂ 'ਤੇ, ਫਿਰ ਦੁਬਾਰਾ ਆਉਣਗੇ, ਤੇ ਇਹ ਸਰਕਾਰਾਂ ਦੇ ਖਿਲਾਫ ਸਰਕਾਰਾਂ 'ਤੇ ਹੀ ਭਾਰੀ ਪਊਗੀਆਂ। ਧਾਲੀਵਾਲ ਸਾਹਿਬ, ਅੰਤਲਾ ਸਵਾਲ ਹੈ, ਜਿਸ ਤਰੀਕੇ ਦੇ ਨਾਲ ਪੇਸ਼ੇ ਤੋਂ ਤੁਸੀਂ ਵਕੀਲ ਹੋ ਅਤੇ ਵਕੀਲ ਹੋਣ ਦੇ ਨਾਤੇ ਇੱਕ ਟੈਕਨੀਕਲ ਪੱਖ ਪੁੱਛਣਾ ਚਾਹੁੰਦਾ ਕਿ ਮੰਨ ਲਓ ਕਿ ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਇੱਕ ਅਫੀਸ਼ੀਅਲ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ 144 ਧਾਰਾ ਦਾ ਜਿਹੜਾ ਇੱਥੇ ਉਲੰਘਣਾ ਨਾ ਕੀਤੀ ਜਾਵੇ, ਜੇ ਉਲੰਘਣਾ ਹੁੰਦੀ ਹੈ, ਜਿਹੜੇ ਲੋਕ ਉੱਥੇ ਆਉਣਗੇ, ਸ਼ਿਰਕਤ ਕਰਨਗੇ, ਇਕੱਠ ਹੋਵੇਗਾ, ਭੋਗ ਦੇ ਵਿੱਚ ਆਉਣਗੇ, ਤਾਂ ਉਸ ਤੋਂ ਬਾਅਦ ਲੋਕਾਂ ਦੇ ਉੱਪਰ ਕਾਰਵਾਈ ਪ੍ਰਸ਼ਾਸਨ ਦੇ ਵੱਲੋਂ ਫਿਰ ਕੀ ਹੋਵੇਗੀ? ਦੇਖੋ, ਇਹਦੇ 'ਚ ਇਹ ਹੈ ਕਿ ਜੇ ਪਹਿਲੀ ਗੱਲ ਤਾਂ ਉੱਥੇ ਇੱਕ ਮਤਲਬ ਇਹ ਇਨਡਾਇਰੈਕਟਲੀ ਡਰ ਪੈਦਾ ਕਰ ਰਹੇ ਨੇ। ਜੇ ਉਲੰਘਣਾ ਹੁੰਦੀ ਹੈ 144 ਦੀ, ਤਾਂ ਦੇ ਕੈਨ ਅਰੈਸਟ,
ਉਹ ਲੋਕਾਂ ਨੂੰ ਅਰੈਸਟ ਕਰ ਸਕਦੇ ਆ, ਉਹਨਾਂ ਦੀ ਜ਼ਮਾਨਤਾਂ ਫਿਰ ਮੈਜਿਸਟ੍ਰੇਟ ਵਗੈਰਾ ਲੈ STM ਦੇ ਆਰਡਰਸ ਹੁੰਦੇ ਨੇ ਇਹਦੇ ਵਿੱਚ, ਜਿਹੜੇ STM ਇਹ 'ਚ ਆਰਡਰ ਦਿੰਦਾ ਹੈ ਕਿ ਤੁਸੀਂ 144 ਜਦੋਂ ਲੱਗਦੀ ਹੈ। ਸੋ ਇਹਦੇ ਵਿੱਚ ਇਹ ਹੈ ਕਿ ਇਹ ਜ਼ਰੂਰੀ ਨਹੀਂ ਗਾ ਕਿ ਉਸੇ ਟਾਈਮ ਹੀ ਅਰੈਸਟ ਪਾਈ ਜਾਵੇ ਇਹਦੇ 'ਚ, ਪਰ ਇਹ ਹੈ ਕਿ ਲੋਕ ਲੱਗਦੀਆਂ ਜ਼ਰੂਰ 144 ਨੇ। ਇਹ ਇੱਥੇ ਆਪਾਂ ਚੰਡੀਗੜ੍ਹ ਦੇਖ ਲਈਏ ਕਿ 144 ਪਰਮਾਨੈਂਟ ਲੱਗੀ ਹੁੰਦੀ ਹੈ, ਪਰ ਲੋਕ ਤਾਂ ਫਿਰ ਵੀ ਇਕੱਠੇ ਹੋ ਰਹੇ ਨੇ। ਜਿਹੜੀ ਉੱਥੇ ਜੇ ਐਸਾ ਐਕਸ਼ਨ ਨਹੀਂ ਲਿਆ ਜਾਂਦਾ, ਕੋਈ ਐਸਾ ਪੀਸਫੁਲੀ ਰਿਹਾ ਜਾਂਦਾ, ਸਾਰਾ ਕੋਈ ਪੀਸਫੁਲੀ ਹੋ ਰਿਹਾ, ਫਿਰ ਪ੍ਰਸ਼ਾਸਨ ਇਹਦੇ ਲਈ ਕੋਈ ਵੀ ਐਕਸ਼ਨ ਨਹੀਂ ਲੈ ਸਕਦੀ ਉਹਨੂੰ। ਜੇ ਉੱਥੇ ਕੋਈ ਐਸੀ ਸਿਚੁਏਸ਼ਨ ਵਿਗੜਦੀ ਹੈ ਜਿਹੜੀ ਆਊਟ ਆਫ ਕੰਟਰੋਲ ਹੋ ਜੇ ਜਾਂ ਉਹ ਸਟੇਟ ਦੇ ਖਿਲਾਫ ਹੋਵੇ, ਦੈਨ ਦੇ ਕੈਨ ਟੇਕ ਦੀ ਐਕਸ਼ਨ ਅਗੇਂਸਟ ਦੀ ਪੀਪਲ ਹੂ ਆਰ ਦੇ ਕੇਮ ਦੇਅਰ। ਬਿਲਕੁਲ ਸੀਨੀਅਰ ਵਕੀਲ ਗੁਰਸ਼ਰਨ ਸਿੰਘ ਧਾਲੀਵਾਲ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਭਾਈ ਅਵਤਾਰ ਸਿੰਘ ਖੰਡੇ ਦੇ ਅੰਤਮ ਸੰਸਕਾਰ ਦੇ ਸਬੰਧ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਰਕਾਰ ਦੇ ਵੱਲੋਂ, ਪ੍ਰਸ਼ਾਸਨ ਦੇ ਵੱਲੋਂ 144 ਧਾਰਾ ਦਾ ਐਲਾਨ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਖੌਫ ਦਾ, ਡਰ ਦਾ ਮਾਹੌਲ ਵੀ ਪੈਦਾ ਕੀਤਾ ਜਾ ਰਿਹਾ ਹੈ। ਵੱਡੇ ਸਵਾਲੀਆ ਚਿੰਨ੍ਹ ਖੜੇ ਕੀਤੇ ਨੇ ਕਿ ਕਿਸੇ ਪਰਿਵਾਰ ਦੀ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੋਣਾ ਗੁਨਾਹ ਨਹੀਂ ਹੁੰਦਾ। ਇਸ ਤਰੀਕੇ ਦੇ ਨਾਲ ਪ੍ਰਸ਼ਾਸਨ ਨੂੰ ਜਾਂ ਸਮੁੱਚੇ ਨਿਜ਼ਾਮ ਨੂੰ ਰਵੱਈਆ ਨਹੀਂ ਅਖਤਿਆਰ ਕਰਨਾ ਚਾਹੀਦਾ। ਭਵਿੱਖ ਦੇ ਵਿੱਚ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।